उस तो इलावा डॉग्स आ सारे ठीक है ਜਿਹੜੇ कि रेस्क्यू किए गए ਆ। ਇਹ ਬੱਚਾ ਤੇ ਵੈਸੇ ਠੀਕ ਪੂਰਾ ਸੀਗਾ, ਸ਼ੇਪ ਸ਼ੂਪ ਵਾਲ ਵੂਲ ਵੀ ਸੀ, ਰੰਗ ਰੂ। ਲਓ ਜੀ ਵੀਰੋ, ਇਹ ਲੱਗੀ ਦੀ ਵਾ ਹੱਥ ਪੈਰ ਮਾਰਨ, ਮੈਂ ਕਿਹਾ ਵੈਸੇ ਹੀ ਲੱਗੀ ਹੋਣੀ ਆਪ ਹੀ ਨਾ। ਤੇ ਜਦੋਂ ਮੈਂ ਉੱਠ ਕੇ ਦੇਖਿਆ, ਸ਼ੁਕਰ ਹੈ ਕਿ ਰਾਤ ਮੈਂ ਅੱਲਾ ਦਾ ਕਿ ਹੀਟਰ ਲੈ ਆਇਆ ਸੀ ਘਰੋਂ ਆਉਂਦਾ ਹੋਇਆ, ਤੇ ਮੈਂ ਉੱਥੇ ਮੱਛਰਦਾਨੀ 'ਚ ਪਿਆ। ਜਦੋਂ ਮੈਂ ਵੇਖਿਆ ਕਿ ਆਪਣਾ ਇਹ ਸ਼ੋਰ ਬੜਾ ਕਰ ਰਹੀ ਹੈ, ਤੇ ਮੈਂ ਕਿਹਾ ਉੱਠ ਕੇ ਦੇਖਦਾ। ਜਦੋਂ ਮੈਂ ਉੱਠ ਕੇ ਦੇਖਿਆ ਤੇ ਮੈਨੂੰ ਮਹਿਸੂਸ ਇਸ ਤਰ੍ਹਾਂ ਹੋਇਆ ਵਾ, ਟਾਰਚ ਮਾਰੀ ਆ, ਟਾਰਚ ਪਈ ਉੱਥੇ ਮੱਛਰਦਾਨੀ 'ਚ ਵੀ ਨਾ, ਮੈਂ ਹੱਥ ਕੱਢ ਕੇ ਟਾਰਚ ਮਾਰ ਕੇ ਦੇਖਿਆ ਤੇ ਮੈਂ ਕਿਹਾ ਲੱਗਦਾ ਇਸ ਤਰ੍ਹਾਂ ਜਿਸ ਤਰ੍ਹਾਂ ਕਿ ਇਹਨੇ ਕੋਈ ਬੱਚਾ ਦਿੱਤਾ ਹੁੰਦਾ। ਤੇ ਫਿਰ ਚਿੱਟਣ ਲੱਗ ਪਈ ਮੈਨੂੰ, ਤਾਂ ਜੱਸੂ ਸਾਹਿਬ ਦਾ ਬੈਠਾ ਨਿਕਲਿਆ ਬਾਹਰ। ਜਦੋਂ ਬਾਹਰ ਨਿਕਲ ਕੇ ਦੇਖਿਆ ਤੇ ਇਹਨੇ ਬੱਚਾ ਦਿੱਤਾ ਇੱਕ। ਫਿਰ ਮੈਂ ਕੋਲ ਬਹਿ ਕੇ ਵੇਖਿਆ, ਇੱਕ ਨਹੀਂ ਬੱਚੇ ਤੇ ਦੋ ਦਿੱਤੇ ਸੀ ਇਹਨੇ। ਉਹ ਲੈ ਗਈ ਚੱਕ ਕੇ, ਇੱਕ ਉਧਰ ਲੈ ਗਈ ਚੱਕ ਕੇ। ਇੱਕ ਇਹ ਬੱਚਾ ਬੜਾ ਕਮਜ਼ੋਰ ਜਿਹਾ ਸੀਗਾ, ਜਿਹੜਾ ਨਾ ਸੁੱਕੜਾ ਜਿਹਾ, ਜਿੱਦਾਂ ਇਹ ਐਕਸਪਾਇਰ ਹੋਇਆ ਹੁੰਦਾ ਪੇਟ 'ਚ ਇਹਦੇ ਹੀ ਆ। ਇੱਕ ਬੱਚਾ ਸਫੇਦ ਕਲਰ ਦਾ, ਉਹ ਚੱਕ ਕੇ ਅੱਗੇ ਲੈ ਗਈ ਹੈ। ਇਹ ਰੱਬ ਦਾ ਬੜਾ ਹੀ ਸ਼ੁਕਰ ਆ ਕਿ ਮੈਂ ਰਾਤੀ ਹੀਟਰ ਲੈ ਆਇਆ ਵਾ, ਜਾਨਵਰ ਨੂੰ ਤਕਲੀਫ ਨਹੀਂ ਹੈਗੀ, ਠੰਡ ਨਹੀਂ ਹੈਗੀ। ਬਾਕਸ ਵੀ ਕੱਲ੍ਹ ਬਣ ਕੇ ਆ ਗਿਆ ਸੀਗਾ। ਹੁਣ ਤੇ ਉਹ ਜੋ ਮੇਰੇ ਮਾਲਕ ਨੇ ਚਾਹਣਾ, 4 ਵੱਜ ਕੇ ਤੇ ਕੁਛ ਮਿੰਟ ਹੋ ਗਏ ਸੁਬਾਹ ਦੇ। ਉਹਨਾਂ ਤੇ ਉਹ ਜੋ ਮੇਰੇ ਮਾਲਕ ਨੇ ਚਾਹਣਾ ਆ, ਰਜ਼ਾ ਆਉਂਦੀ ਹੋਣੀ ਉਹੀ ਹੋਣੀ ਆ। ਬਾਕੀ ਇਹ ਅੱਲਾਹ ਤਾਲਾ ਜਾਨਵਰ ਨੂੰ ਤੰਦਰੁਸਤੀ ਸਿਹਤ ਦੇਵੇ, ਇਹਨੂੰ ਤਕਲੀਫ ਲਾਨੀਆਂ ਆਸਾਨੀਆਂ ਕਰੇ। ਮਹੀਨਿਆਂ ਦੀ ਕਰਾਂ ਕੀ ਦੇਖੇ ਜਦੋਂ ਬੱਚੇ। ਮੈਂ ਕਿਹਾ ਯਾ ਅੱਲਾ ਸੋਹਣਿਆ, ਤੇਰੇ ਹੱਥ 'ਚ ਹੀ ਆ ਜ਼ਿੰਦਗੀ ਮੌਤ। ਜਿਹਦੀ ਜ਼ਿੰਦਗੀ ਮੇਂ ਰੱਬ ਨੇ ਲਿਖੀ ਹੈ ਦੋਸਤੋ, ਉਹਨੂੰ ਕੋਈ ਨਹੀਂ ਟਾਲ ਸਕਦਾ, ਤੇ ਜਿਹਦੀ ਰੱਬ ਨੇ ਨਹੀਂ ਲਿਖੀ ਉਹਨੂੰ ਕੋਈ ਬਚਾ ਨਹੀਂ ਸਕਦਾ। ਤੇ ਬਾਕੀ ਵੇਖੋ, ਉਹ ਬੱਚਾ ਚੱਕ ਕੇ ਲੈ ਕੇ ਚੱਲੀ ਅੱਗੇ, ਉਹਨੇ ਆਪਣੇ ਲਾਗੇ ਰੱਖ ਕੇ ਚੱਟਣ ਲੱਗੀ ਹੈ। ਇਹ ਜੀ ਫੀਮੇਲ ਬੈਠੀ ਹੈ। ਹੁਣ ਮੈਂ ਕੁਛ ਪਰਾਲੀ ਕੱਢ ਕੇ ਦੇਖਿਆ, ਇੱਕ ਬੱਚਾ ਅੱਗੇ ਸੀਗਾ, ਉਹ ਪਤਾ ਨਹੀਂ ਖਾ ਗਈ ਹੈ, ਉਹ ਬਹੁਤਾ ਕਮਜ਼ੋਰ ਜਿਹਾ ਸੀਗਾ। ਤੇ ਇਹ ਬੱਚਾ ਤੇ ਵੈਸੇ ਠੀਕ ਪੂਰਾ ਸੀਗਾ, ਸ਼ੇਪ ਸ਼ੂਪ ਵਾਲ ਵੂਲ ਵੀ ਸੀ, ਰੰਗ ਰੁੰਗ ਵੀ ਠੀਕ ਹੈ, ਫੀਮੇਲ ਸੀ। ਇਹ 2 ਬੱਚੇ ਦਿੱਤੇ ਨੇ ਸੁਬਾਹ 4 ਵਜੇ, ਤੇ ਇਸ ਟਾਈਮ 8:30 ਪੌਣੇ 9 ਹੋ ਗਏ ਆ। ਲਓ ਜੀ ਵੀਰੋ, ਦਿਨ ਚੜ੍ਹ ਗਿਆ ਜੇ ਠੀਕ ਹੈ। ਘਰੋਂ ਹੋ ਕੇ ਆਇਆ ਨਾਸ਼ਤਾ ਕਰਕੇ, ਦੁੱਧ ਤੇ ਘਿਓ ਲੈ ਕੇ ਆਇਆ ਜਨਾਬ ਮੇਰੇ ਵਾਸਤੇ। ਤੇ ਬਾਕੀ ਇਹ ਕਿ ਵੀਡੀਓ ਬਣਾ ਕੇ ਡਾਕਟਰ ਸਾਹਿਬ ਨੂੰ ਭੇਜੀ ਸੀਗੀ, ਉਹਨਾਂ ਨੇ ਗੱਲਾਂ ਖੈਰ ਕਰੇ, ਹੁਣ ਇੰਤਜ਼ਾਰ ਕਰੋ। ਤੇ ਬਾਕੀ ਇੱਕ ਦਫਾ ਐਕਸਰੇ ਕਰਾ ਲਓ ਤੇ ਬਿਹਤਰ ਆ। ਹੁਣ ਦੋਸਤ ਇੱਕ ਨੂੰ ਕਾਲ ਕੀਤੀ ਆ, ਤੁਹਾਨੂੰ ਦੱਸਿਆ ਜਦੋਂ ਸ਼ਾਦੀ ਤੇ ਵੀ ਜਾਣਾ, ਭਾਈ ਵਿਕਾਸ ਨੂੰ ਕਾਲ ਕੀਤੀ ਆ। ਉਹ ਟਾਈਮ ਨਾਲ ਮੈਂ ਕਿਹਾ ਆ ਜਾਓ, ਤੇ ਜਾ ਕੇ ਪਹਿਲੇ ਨਾ ਜਾਣ ਤੋਂ ਪਹਿਲੇ ਐਕਸਰੇ ਕਰਾ ਲਿਆਈਏ ਇੱਕ ਵਾਰੀ ਇਹਦਾ। ਤੇ ਇਹ ਹੁਣ ਦੇਸੀ ਘਿਓ ਵਾਲਾ ਦੁੱਧ ਆ ਠੀਕ ਹੈ। ਵੇਖੋ ਦੇਸੀ ਘਿਓ ਵਿੱਚ ਮਿਕਸ ਆ, ਵਿੱਚ ਚੀਨੀ ਆ ਤੇ ਦੁੱਧ ਆ। ਬਿਸਮਿਲ੍ਲਾ, ਦੁੱਧ ਪੀ ਲਵੇ ਨਾ ਜ਼ਰਾ, ਇਹ ਹੈ ਕਿ ਫਿਰ ਜਿਸ ਨੂੰ ਥੋੜੀ ਜਾਨ ਵੀ ਆ ਜਾਏਗੀ ਤੇ ਬੱਚੇ ਦੇਣ 'ਚ ਆਸਾਨੀ ਹੋ ਜਾਏਗੀ। ਪਰ ਮੈਨੂੰ ਇਸ ਤਰ੍ਹਾਂ ਲੱਗਦਾ ਕਿ ਕੋਈ ਟਾਈਮ ਲੈ ਜਾਏਗੀ, ਜੇ ਇਹਦੇ ਪੇਟ 'ਚ ਬੱਚੇ ਹੈਗੇ ਆ ਤੇ 1 ਜਾਂ 2 ਦਿਨ ਲੈ ਕੇ ਨਾਰਮਲ ਡਿਲੀਵਰ ਜਿਹੜੇ ਆਪਣੇ ਬੱਚੇ ਕਰ ਦੇਗੀ। ਜਿਹੜੇ ਬੱਚਿਆਂ ਦਾ ਕੋਈ ਮਸਲਾ ਸੀਗਾ, ਕਿਉਂਕਿ ਹੁਣ ਜ਼ਾਹਰੀ ਤੌਰ ਤੇ ਫੀਮੇਲ ਸਾਫ਼ ਆ ਕੇ ਮੈਂ ਬਾਹਰ ਲੈ ਕੇ ਗਿਆ ਵਾਂ, ਇਹਨੇ ਆਪਣਾ ਜਿਹੜੀ ਹੈਗਾ ਗੰਦ ਛੰਦ ਵੀ ਨਹੀਂ ਮਾਰਿਆ, ਮੈਲਾ ਜਿਹਾ ਵੀ ਨਹੀਂ ਹੈਗਾ। ਹਾਲਾਂਕਿ ਜਦੋਂ ਕੁੱਤੀਆਂ ਸੂੰਦੀਆਂ ਨੇ ਨਾ, ਉਹਨਾਂ ਨੂੰ ਪਿੱਛੇ ਗੰਦ ਬੜਾ ਲੱਗਦਾ ਵਾ, ਬੜਾ ਮਸਲਾ ਮਸਾਇਲ ਜਿਹਾ ਹੁੰਦਾ, ਉਹ ਚੀਜ਼ ਕੁਛ ਵੀ ਨਹੀਂ ਹੈਗੀ। ਤੇ ਚਲੋ ਜੋ ਵੀ ਮੇਰੇ ਰੱਬ ਸੁਣਨ ਨੂੰ ਮਨਜ਼ੂਰ ਹੋਇਆ, ਹੁਣ ਇਹਨੂੰ ਮੈਂ ਦੁੱਧ ਪਿਲਾਵਾਂ ਤੇ ਨਾਲੇ ਵੇਖਾਂ। ਅਜੇ ਤੇ ਮਾਇਆ ਵੀ ਹੋਣੀ ਆ ਕੇ ਬਿਸਮਿਲ੍ਲਾ ਜੀ, ਤਾਲਾ ਖੋਲਾਂ। ਤੇ ਉਹ ਬੈਠੀ ਅੰਦਰ ਆਰਾਮ ਨਾਲ, ਹੀਟਰ ਲੱਗਾ ਹੋਇਆ ਜੀ। ਹੀਟਰ ਮੈਂ ਚੱਲਦਾ ਹੀ ਛੱਡ ਕੇ ਗਿਆ ਸੀਗਾ, ਕਿਉਂਕਿ ਬਾਹਰ ਜ਼ਾਹਰੀ ਗੱਲ ਧੁੱਪ ਆ, ਫਿਰ ਵੀ ਅੰਦਰ ਜਿਹੜਾ ਕਿ ਹਲੇ ਹੀਟ ਹੈ ਵਾ, ਉਹ ਠੰਡ ਵਾ। ਬਿਸਮਿਲ੍ਲਾ ਜੀ, ਕੁਛ ਪਰਾਲੀ ਕੱਢੀ ਸੀਗੀ ਬਾਹਰ। ਸੇਧ ਹੀ ਸੁਣਾ ਠੀਕ ਆ, ਕੁਛ ਪਰਾਲੀ ਕੱਢੀ ਸੀਗੀ ਤੇ ਬੱਚਾ ਨਜ਼ਰ ਨਹੀਂ ਆ ਰਿਹਾ। ਇੱਕ ਬੱਚਾ ਪਿਆ ਸੀਗਾ, ਦੂਸਰਾ ਤੇ ਮੈਨੂੰ ਲੱਗਦਾ ਇਹਨੇ ਪਤਾ ਨਹੀਂ ਖਾ ਲਿਆ ਸੀਗਾ, ਉਹ ਮੈਨੂੰ ਨਜ਼ਰ ਨਹੀਂ ਆਇਆ। ਇਹ ਹੈ ਕਿ ਹੀਟਰ ਦਾ ਬੜਾ ਫਾਇਦਾ ਆ ਗਿਆ, ਰਾਤ ਦਾ ਲਿਆ ਕੇ ਲਾਇਆ ਵਾ। ਉਹ ਕਹਿੰਦਾ ਹੀਟਰ ਦੇ ਬਿਲਕੁਲ ਸਾਹਮਣੇ ਹੀ ਹੋ ਕੇ ਬੈਠੀ, ਚੰਗਾ ਭਲਾ ਸੇਕ ਆ ਹੀਟਰ ਦਾ ਹੈ ਨਾ। ਤੇ ਹੀਟ ਠੀਕ ਆ, ਕਿਉਂਕਿ ਜਿੰਨੀ ਸਰਦੀ ਵੀ ਨਹੀਂ ਹੈ, ਰਾਤ ਦਾ ਜ਼ਿਆਦਾ ਮਸਲਾ ਹੁੰਦਾ ਆ। ਕਿਉਂਕਿ ਜਦੋਂ ਬੱਚਾ ਮਰ ਜਾਂਦਾ ਨਾ, ਫਿਰ ਫੀਮੇਲ ਨਾ ਨਹੀਂ ਛੱਡਦੀਆਂ ਹੁੰਦੀਆਂ, ਉਹਨੂੰ ਖਾ ਜਾਂਦੀਆਂ। ਜਿਹੜਾ ਕਮਜ਼ੋਰ ਜਿਹਾ ਸੀ ਨਾ, ਲਾਲ ਜਿਹਾ ਸੀ, ਵੀਡੀਓ 'ਚ ਪਹਿਲੇ ਵੇਖਿਆ ਹੋਣਾ, ਉਹ ਤਾਂ ਮੈਨੂੰ ਅੱਗੇ ਨਜ਼ਰ ਨਹੀਂ ਨਾ ਆਇਆ। ਮੈਂ ਪਰਾਲੀ ਸਾਰੀ ਇਹ ਕੱਢ ਕੇ ਬਾਹਰ ਸੱਟੀ ਆ ਠੀਕ ਹੈ, ਘੱਟ ਕੀਤੀ ਪਰਾਲੀ। ਮੈਂ ਕਿਹਾ ਹੋ ਸਕਦਾ ਪਰਾਲੀ ਦੇ ਕਿਤੇ ਥੱਲੇ ਥੁੱਲੇ ਆਇਆ ਹੋਵੇ, ਮੈਨੂੰ ਬਿਲਕੁਲ ਨਹੀਂ ਨਜ਼ਰ ਆਇਆ। ਥੋੜਾ ਜਿਹਾ ਪੀਤਾ ਆ, ਅੱਲਾ ਕਰੇ ਲੱਗ ਹੀ ਪੈਗੀ, ਪੀ ਲਏਗੀ। ਦੁੱਧ ਪੀ ਲਵੇ ਨਾ, ਇਹਨੂੰ ਬੜਾ ਫਾਇਦਾ ਹੋ ਜਾਏਗਾ ਇਹਦਾ। ਇਹ ਮਕਸਦ ਸੀਗਾ ਬਾਕਸ ਬਣਾਉਣ ਦਾ। ਹੁਣ ਬੈਠੀ ਨਾ ਇੱਕ ਸਾਈਡ ਤੇ ਲੱਗ ਕੇ, ਇਹਨੂੰ ਇਸ ਤਰ੍ਹਾਂ ਹੀ ਜਦੋਂ ਜਾਨਵਰ ਟੋਏ 'ਚ ਬੈਠਾ ਹੋਇਆ, ਬਾਹਰੋਂ ਜਿਹੜੀ ਹਵਾ ਵਾ ਨਾ ਡਾਇਰੈਕਟ ਉਹ ਨਹੀਂ ਲੱਗੇਗੀ, ਇਹਨੂੰ ਜਿਸਮ ਨਿੱਘਾ ਰਹੇਗਾ। ਉੱਤੋਂ ਫਿਰ ਹੀਟਰ ਦੀ ਹੀਟ ਆ, ਉਹ ਹੋਰ ਸਹੀ ਰਹੇਗੀ।
ਤੇ ਬਾਕੀ ਵੇਖੋ ਜੋ ਮੇਰੇ ਰੱਬ ਸੁਣਨ ਨੂੰ ਮਨਜ਼ੂਰ ਹੋਇਆ ਜਨਾਬ ਹੋਣਾ ਤੇ ਉਹੀ ਅਸੀਂ ਕੀ ਕਰ ਸਕਦੇ ਹਾਂ ਯਾਰ। ਇੱਥੇ ਕੋਸ਼ਿਸ਼ ਕਰ ਸਕਦੇ ਹਾਂ। ਮੈਂ ਤਾਂ ਯਕੀਨ ਕਰੋ ਆਪਣੇ ਨਾਲ ਕੋਈ ਕਸਰ ਨਹੀਂ ਛੱਡੀ। ਰਾਤ ਵੀ ਜਦੋਂ ਦਾ ਪਤਾ ਲੱਗਾ 4-4:30 ਵਜੇ ਦਾ ਉਦੋਂ ਦਾ ਜਾਗਦਾ ਹੀ ਰਿਹਾ ਆ। ਤੇ ਅੱਗੇ ਤਕਰੀਬਨ 8:30 ਪੌਣੇ 9 ਵਜੇ ਘਰ ਗਿਆ ਵਾ ਤੇ ਇਸ ਟਾਈਮ 10:30 ਹੋਏ। ਸਿਰਫ ਨਾਸ਼ਤਾ ਕੀਤਾ ਵਾ, ਨਾਸ਼ਤਾ ਕਰਕੇ ਦੁੱਧ ਲੈ ਕੇ ਨਵੀਂ ਰੋਟੀ ਪਾਣੀ ਲੈ ਕੇ ਵਾਪਸ ਆ ਗਿਆ। ਉਹਨਾਂ ਨਾਲ ਆਪਣੀ ਕੋਸ਼ਿਸ਼ ਕਰ ਸਕਦਾ ਯਾਰ, ਅਸੀਂ ਕੀ ਕਰ ਸਕਦੇ ਹਾਂ। ਸਾਡੇ ਹੱਥ ਵਾਸਤੇ ਹੈ ਕੁਛ ਨਹੀਂ, ਜਿੰਨਾ ਮੇਰੇ ਹੱਥ ਵਾਸਤਾ ਮੈਂ ਕਰੀ ਜਾਂਦਾ ਵਾ। ਬਾਕੀ ਡੋਰੀਆਂ ਸਾਰੀਆਂ ਰੱਬ ਦੇ ਸੱਟੀਆਂ ਅੱਲਾ ਨੇ ਚੰਗੀਆਂ ਕਰਨੀਆਂ ਇਨਸ਼ਾਅੱਲਾ ਵੀ ਦਾ ਭਰਾਵਾਂ ਦੀ ਦੁਆ ਦੇ ਨਾਲ। ਜਾਨਵਰ ਨੂੰ ਤੰਦਰੁਸਤੀ ਹੋਵੇ, ਬੱਚਿਆਂ ਦਾ ਕੋਈ ਨਹੀਂ ਗੱਲ ਫੇਰ ਆ ਜਾਣਗੇ। ਉਹਦਾ ਜਿਹੜਾ ਤਕਲੀਫ ਦਾ ਵੇਲਾ ਵਾ ਇਹ ਲੰਘ ਜਾਵੇ ਬਸ। ਮੈਂ ਹਲੇ ਵੀਡੀਓ ਬਣਾ ਰਿਹਾ ਸੀ, ਵੀਡੀਓ ਬਣਾ ਕੇ ਤੇ ਕੈਮਰਾ ਬੰਦ ਹੀ ਕੀਤਾ ਸੀਗਾ ਹਜੇ, ਤੇ ਨਾਲ ਹੀ ਆਪਣਾ ਦੇਖਿਆ ਤੇ ਬਾਹਰ ਆ ਗਈ। ਮੈਂ ਫੜ ਕੇ ਦਵਾ ਬੰਦ ਦਿੱਤੀ ਇੱਥੇ। ਇਹਨੂੰ ਮੈਂ ਤੁਹਾਨੂੰ ਬਾਹਰ ਲੈ ਕੇ ਜਾਣਾ, ਇਹਨੇ ਪਿਸ਼ਾਬ ਸ਼ੂਬ ਕਰਨਾ ਹੋਣਾ ਵਾ ਕਿਉਂਕਿ ਇੱਥੇ ਮੋਟੋ ਬੰਨੀ ਹੋਈ ਹੈ ਇੱਧਰ ਧੁੱਪ ਤੇ। ਵੇਖੋ ਨਾ ਸੂਰਜ ਚੰਗਾ ਚਮਕਿਆ ਤਾਂ ਬਹੁਤ ਲੱਗੀ ਤੇ ਮੈਂ ਕਿਤੇ ਨਵੇਂ ਲਾੜੀ ਨਾ ਪਵੇ ਉਹਦੇ ਨਾਲ ਤੇ ਹੋਰ ਕੋਈ ਨੁਕਸਾਨ ਨਾ ਕਰ ਲਵੇ। ਖਾਣੀ ਰਹਿ ਗਈ ਬਾਕੀ ਭਾਈ ਵਿਕਾਸ ਆ ਜਾਵੇ ਨਾ, ਇੱਕ ਵਾਰੀ ਐਕਸਰੇ ਕਰਵਾ ਲਈਏ ਜਾ ਕੇ, ਇਹ ਕਨਫਰਮ ਹੋ ਜਾਏਗਾ ਕਿ ਕਿੰਨੇ ਬੱਚੇ ਹੈਗੇ ਆ। 1 ਵਾ 2 ਵਾ 3 ਵਾ, ਫਿਰ ਇਹ ਕਨਫਰਮ ਹੋ ਜਾਏਗਾ। ਜਦੋਂ ਦੇਵੇਗੀ ਸਾਨੂੰ ਪਤਾ ਚੱਲ ਜਾਏਗਾ ਦੇ ਦਿੱਤੇ ਤੇ ਪੇਟ 'ਚ ਨਹੀਂ ਰਹਿ ਗਿਆ, ਕਿਉਂਕਿ ਖੁਦਾ ਨਾ ਖਾਸਤਾ ਕੋਈ ਬੱਚੇ ਹੋਰ ਐਕਸਪਾਇਰ ਹੋਇਆ ਉਹ ਪੇਟ ਦੇ ਵਿੱਚ ਰਹਿ ਜਾਵੇ, ਉਹ ਜਾਨਵਰ ਵਾਸਤੇ ਵੀ ਤੇ ਸਾਡੇ ਵਾਸਤੇ ਵੀ ਬੜੀ ਟੈਨਸ਼ਨ ਆ। ਖਾਸ ਕਰਕੇ ਜਾਨਵਰ ਦੀ ਉਹਨੂੰ ਕਹਿ ਲਓ ਕਿ ਜਾਨ ਨੂੰ ਵੀ ਪ੍ਰੋਬਲਮ ਹੋ ਸਕਦੀ ਹੈ। ਬਹਰਹਾਲ ਮਾਸ਼ਾਅੱਲਾ ਉਂਝ ਤੇ ਐਕਟਿਵ ਆ। ਦੋ ਥੋੜਾ ਜਿਹਾ ਪੀ ਕੇ ਆਈ ਹੈ ਤੇ ਹੁਣ ਮੈਂ ਲੈ ਕੇ ਚੱਲਾਂ ਬਾਹਰ, ਇਹਨੂੰ ਪਿਸ਼ਾਬ ਵਗੈਰਾ ਕਰਵਾਵਾਂ। ਦੋਸਤ ਵੇਖੋ ਹੁਣ ਬਾਹਰ ਲੈ ਕੇ ਆਇਆ ਤੇ ਹੁਣ ਪੂਰੀ ਐਕਟਿਵ ਲੱਗਦੀ ਹੈ, ਠੀਕ ਹੈ। ਤੇ ਇਹ ਹੈ ਕਿ ਪੇਟ ਕੁੱਤੀ ਦਾ ਹਲੇ ਵੀ ਹੈਗਾ ਵਾ, ਪੇਟ ਬਿਲਕੁਲ ਡਾਊਨ ਨਹੀਂ ਇਹਨੇ ਕੀਤਾ ਤੇ ਇਹ ਬਿਲਕੁਲ ਸਹੀ ਤੁਰੀ ਜਾ ਰਹੀ ਹੈ, ਫਰੈਸ਼ ਆ, ਠੀਕ ਹੈ। ਨਾ ਕੋਈ ਗੰਦ ਮੰਦ ਨਹੀਂ, ਕੋਈ ਚੀਜ਼ ਨਹੀਂ ਹੈਗਾ, ਬਿਲਕੁਲ ਇੰਝ ਜਿਵੇਂ ਕਿ ਰਿਲੈਕਸ ਹੁੰਦਾ ਜਾਨਵਰ। ਨਾਲ ਮੈਂ ਰੂਟੀਨ ਦੇ ਵਿੱਚ ਜਿਸ ਤਰ੍ਹਾਂ ਇਹਨੂੰ ਬਾਹਰ ਲੈ ਕੇ ਆਈਦਾ ਬਿਲਕੁਲ ਉਹੀ ਚੀਜ਼ ਆ। ਲਓ ਜੀ ਵੀਰੋ ਵਿਕਾਸ ਭਾਈ ਆ ਗਿਆ ਜੇ ਤੇ ਗੱਡੀ 'ਚ ਰੱਖ ਲਈਏ ਕੁੱਤੀ। ਅਸੀਂ ਚੱਲੇ ਹਾਂ ਜਨਾਬ, ਇਹਨਾਂ ਹੁਣ ਐਕਸਰੇ ਕਰਾਉਂਦੇ ਹਾਂ ਤੇ ਅਲਟਰਾਸਾਊਂਡ ਕਰਾਉਂਦੇ ਹਾਂ, ਡਾਕਟਰ ਨੂੰ ਚੈੱਕ ਕਰਾਉਂਦੇ ਹਾਂ। ਚੈੱਕ ਕਰਾ ਕੇ ਤਸੱਲੀ ਕਰਕੇ ਛੱਡ ਕੇ ਤੇ ਫਿਰ ਸ਼ਾਦੀ 'ਤੇ ਜਾਵਾਂਗੇ। ਮੈਂ ਕਿਹਾ ਪਹਿਲੇ ਜਿਹੜਾ ਕੰਮ ਜ਼ਰੂਰੀ ਹੈ ਜ਼ਿਆਦਾ ਵਾ ਇਹ ਬੰਦ ਹੀ ਇੱਥੇ ਮੈਂ ਸੀਟ ਦੇ ਬੈਕ ਸਾਈਡ 'ਤੇ ਇੱਥੇ ਬਹਿ ਗਈ ਆ। ਅੱਲਾ ਖੈਰ ਕਰੇ, ਅਸੀਂ ਹੁਣ ਨਿਕਲਣ ਲੱਗੇ ਹਾਂ। ਲੱਗ ਗਿਆ ਤਾਲਾ ਜੀ, ਆਓ ਚੱਲੀਏ ਜੀ। ਤੇ ਬਾਕੀ ਫਿਰ ਉੱਥੇ ਪਹੁੰਚ ਕੇ ਵੇਖਦੇ ਹਾਂ ਸੂਰਤ ਹਾਲ। ਉਮੀਦ ਤਾਂ ਚੰਗੇ ਦੀ ਰੱਖੀ ਆ, ਗਾਂ ਮਾਲਕ ਸੋਹਣਾ ਕਰਮ ਕਰੇਗਾ। ਲਓ ਜੀ ਵੀਰੋ ਲੱਗਦਾ ਜੇ ਰਾਹ 'ਚ ਐਕਸੀਡੈਂਟ ਹੋ ਗਿਆ ਜੇ, ਅੱਲਾ ਹੀ ਖੈਰ ਕਰੇ ਤੇ ਅੱਲਾ ਹੀ ਖੈਰ ਕਰੇ, ਅੱਲਾ ਹੀ ਖੈਰ ਕਰੇ। ਲੱਗਦਾ ਤੇ ਐਕਸੀਡੈਂਟ ਹੀ ਹੈ ਬਾਬਾ, ਹਨਾ ਹਨਾ। ਆ ਕੀ ਹੈ? ਅੱਛਾ ਉੱਤੇ ਕੁਛ ਸਮਾਨ ਪਿਆ ਹੋਣਾ ਬੱਸ ਦੇ, ਪੈਪ ਪੂਪ। ਅੱਲਾ ਖੈਰ ਕਰੇ ਯਾ ਅੱਲਾ ਸੋਹਣਾ ਕਰਮ ਹੀ ਕਰੀ, ਆਪਣਾ ਰਹਿਮਤ ਹੀ ਹੋਵੇ, ਨੁਕਸਾਨ ਨਾ ਹੋਇਆ ਹੋਵੇ ਕੋਈ ਜ਼ਿਆਦਾ। ਆਵਾਮ ਵੂਮ ਤੇ ਵਾਹਵਾ ਖੜੀ ਆਈ ਵੇਖੋ ਹੈ। ਪਿੰਡੀ ਵਾਲੀ ਗੱਡੀ ਲੱਗਦੀ, ਕੋਰਸਾਂ ਦੇਖਿਆ ਜ਼ਰਾ ਮੈਨੂੰ ਪਿੰਡੀ ਦੀ ਲੱਗਦੀ ਹੈ। ਹੋਰ ਬਚ ਗਿਆ ਕੀ ਕਹਿੰਦੇ ਉਹ ਪੇਸ਼ੈਂਟ ਤੇ ਕੋਈ ਨਹੀਂ ਚਲਾਣਾ ਵੀ ਲੈ ਗਈ। ਕਿੱਥੇ ਆ ਉਹ ਹੈ? ਉਹ ਚੁੱਕਣ ਡੇ। ਅੱਛਾ ਅੱਛਾ ਉਹ ਬਾਅਦ ਦੇ ਥੱਲੇ ਆ ਗਿਆ ਉਧਰ। ਯਾ ਅੱਲਾ ਸੁਣੇ ਮਾਫ ਕਰੇ, ਗੱਡੀ ਵੇਖ ਕੇ ਕੋਸਤਾਂ ਦੀ ਮੈਨੂੰ ਪਤਾ ਲੱਗ ਗਿਆ। ਮੈਂ ਕਿਹਾ ਪਿੰਡੀ ਵਾਲੀ ਬੱਸ। ਅੱਲਾ ਜਾਣੇ ਕੀ ਹੋਇਆ ਤੇ ਕੀ ਨਹੀਂ, ਅੱਲਾ ਪਾਕ ਕਰਮ ਕਰੇ ਯਾਰ। ਕਰਮ ਖਾਲਸਾ ਬੰਦਾ ਕੀ ਸੋਚ ਕੇ ਨਿਕਲਦਾ ਹੈ, ਕੀ ਹੋ ਜਾਂਦਾ। ਲੋ ਜੀ ਦੋਸਤੋ ਹੁਣ ਅਸੀਂ ਪਹੁੰਚ ਗਏ ਹਾਂ ਜਨਾਬ ਇੱਥੇ, ਠੀਕ ਹੈ। ਤੇ ਲੈ ਕੇ ਇਹਨੂੰ ਹੁਣ ਚੈੱਕ ਕਰਾਉਣੇ ਤੇ ਬਸ। ਉਹ ਉੱਤੇ ਵੀ ਹੈ, ਉਹ ਉੱਤੇ ਵੀ ਹਾਂ। ਇਸ ਸਾਰੀਆਂ ਜਿਹੜੀਆਂ ਹੈਗੀਆਂ ਰੈਸਕਿਊ ਕੀਤੀਆਂ ਹੋਈਆਂ ਬਿੱਲੀਆਂ ਨੇ, ਬੇਸਿਕਲੀ ਟਰਸਟ ਹੈਗਾ ਜੀ, ਠੀਕ ਹੈ। ਤਾਹਿਰਾ ਐਨੀਮਲ ਵੈਲਫੇਅਰ, ਇਹ ਸਾਡੇ ਫੈਸਲਾਬਾਦ 'ਚ ਆ। ਜੇ ਕਿਸੇ ਨੂੰ ਕੋਈ ਪ੍ਰੋਬਲਮ ਹੋਵੇ ਤਾਂ ਇਸ ਨੰਬਰ 'ਤੇ ਕਾਲ ਕਰ ਸਕਦਾ, ਠੀਕ ਹੈ। ਨੰਬਰ ਲਿਖਿਆ ਇਹਨਾਂ ਨੇ ਬੈਕ ਸਾਈਡ 'ਤੇ। ਜੋ ਕੋਈ ਜਾਨਵਰ ਬਿੱਲੀ ਕੋਈ ਚੀਜ਼ ਵੀ ਹੋਵੇ ਨਾ ਉਹਦੇ ਮੁਤਲਕ। ਉਸ ਤੋਂ ਇਲਾਵਾ ਡੌਗਸ ਆ ਸਾਰੇ, ਠੀਕ ਹੈ, ਜਿਹੜੇ ਕਿ ਰੈਸਕਿਊ ਕੀਤੇ ਗਏ ਆ ਜਿੱਥੇ ਕਿ ਆਪਣਾ ਕੋਈ ਬਾਰਿਸ਼ ਦੇ ਵਿੱਚ ਜਾਂ ਬਾਰਿਸ਼ ਕਿਸੇ ਜਗ੍ਹਾ 'ਤੇ ਕੋਈ ਬਿਮਾਰ ਆ, ਕੋਈ ਇੰਜਰਡ ਆ, ਉਹ ਦੋਸਤੋ ਸਾਰੇ ਇੱਥੇ ਰੈਸਕਿਊ ਕਰਕੇ ਜਨਾਬ ਲੈ ਕੇ ਆਇਆ। ਵੇਖੋ ਅਗਲੇ ਦਿਨ ਇੱਕ ਮੈਂ ਬੰਦੇ ਦੀ ਫੇਸਬੁੱਕ 'ਤੇ ਪੋਸਟ ਵੀ ਵੇਖੀ ਸੀ, ਉਹਨਾਂ ਨੇ ਕਾਲ ਕੀਤੀ। ਇਹਨਾਂ ਨੂੰ ਕੋਈ ਲਾਸਟ ਮਿੰਟ ਸੀਗਾ, ਕਹਿੰਦਾ ਕਿ ਮੈਨੂੰ ਕੋਈ ਮਸਲਾ ਸੀਗਾ ਤੇ ਆਪਣਾ ਮੈਂ ਕਾਲ ਕੀਤੀ ਤੇ ਜਨਾਬ ਫੌਰੀ ਪਹੁੰਚੇ ਸੀਗੇ। ਇਹ ਸਾਰੇ ਉਹ ਰੈਸਕਿਊ ਵਾਲੇ ਡੌਗ ਆ ਤੇ ਇਹ ਇਹਨਾਂ ਦੀ ਹੈਲਪਲਾਈਨ ਨੰਬਰ ਆ, ਠੀਕ ਹੈ। 0308 81 81 122। ਉਸ ਤੋਂ ਇਲਾਵਾ ਇਹਨਾਂ ਕੋਲ ਇੱਥੇ ਅਲਟਰਾਸਾਊਂਡ, ਐਕਸਰੇ ਵਗੈਰਾ ਹਰ ਚੀਜ਼ ਦੀ ਸਹੂਲਤ ਆ। ਮਗਰ ਜੇ ਪ੍ਰਾਈਵੇਟ ਕਿਸੇ ਨੇ ਕਰਾਉਣੇ ਤਾਂ ਉਹਦੇ ਪੈਸੇ ਲੈਂਦੇ ਆ, ਯਾਨੀ ਅਸੀਂ ਹੁਣ ਚੈੱਕ ਕਰਾਉਣੇ ਆ, ਅਸੀਂ ਇਹਦੇ ਪੈਸੇ ਦੇਣੇ, ਉਹ ਬਣਦੇ ਵੀ ਆ। ਬਹਰਹਾਲ ਪੈਸੇ ਵੀ ਇਹਨਾਂ ਦੇ ਬਹੁਤ ਮਕਬੂਲ ਹੈਗੇ ਆ ਕਿ ਬਾਹਰ ਪ੍ਰਾਈਵੇਟ ਜਿਹੜੇ ਕਲੀਨਿਕਾਂ ਨਾਲੋਂ ਬਹੁਤ ਥੋੜ੍ਹੇ ਆ। ਔਰ ਮੇਨ ਸ਼ੇਖੂਪੁਰੇ ਰੋਡ ਤੋਂ ਬਿਲਕੁਲ ਬੈਕ ਸਾਈਡ 'ਤੇ ਆ ਨਇਆ ਟਲ ਦਾ ਆਫਿਸ ਆ ਗੱਟ ਵਾਲਾ, ਉਹਦੀ ਬੈਕ ਸਾਈਡ 'ਤੇ ਆਏ। ਮੇਰੇ ਤੇ ਕਰੀਬ ਬਣ ਜਾਂਦਾ, ਬਰਲ ਕੋਈ ਦੂਰੋਂ ਵੀ ਆਵੇ ਤਾਂ ਅੱਛਾ ਟਰੀਟ ਕਰਦੇ ਆ। ਟਾਈਮ ਵੀ ਇਹਨਾਂ ਨੂੰ ਤਕਰੀਬਨ ਸਵੇਰ 9 ਵਜੇ ਤੋਂ ਲੈ ਕੇ 4-5 ਵਜੇ ਤੱਕ ਹੈਗੀ ਆ ਤੇ ਹਰ ਚੀਜ਼ ਇਹਨਾਂ ਕੋਲ ਇੱਥੇ ਇਸ ਟਾਈਮ ਜਿਹੜੀ ਨਾ ਮੌਜੂਦ ਹੁੰਦੀ ਹੈ। ਐਕਸਰੇ ਅਲਟਰਾਸਾਊਂਡ ਮੇਨ ਚੀਜ਼ ਚਾਹੀਦੀ, ਡਾਇਗਨੋਜ਼ ਅੱਛੇ ਤਰੀਕੇ ਨਾਲ ਹੋ ਜਾਂਦਾ ਵਾ ਔਰ ਆਮ ਬਾਹਰ ਨਾਲੋਂ ਤੁਹਾਡਾ ਖਰਚਾ ਇੱਥੇ ਘੱਟ ਹੁੰਦਾ ਆ। ਮੈਂ ਇੱਥੇ ਸਿਰਫ ਇਸ ਕਰਕੇ ਲੈ ਗਿਆ ਕਿਉਂਕਿ ਸ਼ਹਿਰ ਵਾਲੀ ਸਾਈਡ 'ਤੇ ਇਸ ਟਾਈਮ ਨਾ ਤਾਂ ਕਲੀਨਿਕ ਖੁੱਲ੍ਹਾ ਹੋਣਾ ਤੇ ਨਾ ਕੋਈ ਡਾਕਟਰ ਇਸ ਟਾਈਮ ਮੌਜੂਦ ਹੋਣਾ। ਮੇਰੇ ਕਰੀਬ ਵੀ ਔਰ ਅੱਛੀ ਸਹੂਲਤ ਵੀ ਹੈ ਤੇ ਮੈਂ ਕਿਹਾ ਚਲੋ ਹੁਣ ਤੋਂ फ़ायदा ਉਠਾਈਏ। ਫਿਰ
क्लियर आई। आगे ना लाए पिछली तरह। लो जी दोस्तों चेक करवा के तो जनाब हम निकल पे जी वापस, ठीक है। ते हुण जाके शादी ते जावांगे, भावें लेट हो जाइए। हाजरी भी लवानी जरूरी, क्यों विकास भाई? हुण हाजरी भी लवानी जरूरी है यार, किहड़ा ब्याहां ते रोटी खानी चाहिदी है। ते बाकी ये कि अल्लाह दा शुक्र है, करम है, फजल है, रहमत है। विकास भाई ने मैनूं बड़ा हौसला दिता, क्यों विकास भाई? कहंदे घबराओ ना रसलान भाई, अल्लाह चंगियां करेगा। तो अल्लाह पाक ने वाकई चंगियां ही कीतियां ने। 3 बच्चे इस टाइम ਜਿਹੜੇ ਐਕਸਰੇ ਦੇ ਵਿੱਚ ਸ਼ੋ ਹੋਏ ਆ, ਕਿਉਂਕਿ ਅਲਟਰਾਸਾਊਂਡ ਸ਼ੋ ਨਾ ਹੋਵੇ ਐਕਸਰੇ ਜਵਾਦਾ ਪਤਾ ਚੱਲ ਜਾਂਦਾ। 3 ਬੱਚੇ ਸ਼ੋ ਹੋਏ ਆ, ਔਰ ਦੂਸਰਾ ਜਿਹੜਾ ਆ ਮਾਸ਼ਾਅੱਲਾ ਤਿੰਨਾਂ ਦੇ ਤਿੰਨੇ ਬੱਚਿਆਂ ਦੀ ਹਾਰਟ ਬੀਟ ਪੋਜੀਸ਼ਨ ਬਿਲਕੁਲ ਠੀਕ ਹੈ। ਇਹੀ ਬੱਚਿਆਂ ਦੀ ਕੋਈ ਥੈਲੀ ਫਟੀ ਸੀ ਜਾਂ ਕੋਈ ਪ੍ਰੋਬਲਮ ਸੀ, ਉਹ ਇਹਨੇ ਬੱਚੇ ਡਿਲੀਵਰ ਕਰਤੇ ਆ। ਡਾਕਟਰ ਸਾਹਿਬ ਨੇ ਇਹਨੇ ਵੀ ਕਿਹਾ ਜੀ ਕਿ ਇਹਨੂੰ ਜਨਾਬ ਟਾਈਮ ਦਿਓ, ਇਹਨੂੰ ਜਿੰਨਾ ਟਾਈਮ ਦੇ ਸਕਦੇ ਆ, ਇਹਨੂੰ ਆਪਣੀ ਜਗ੍ਹਾ ਤੇ ਰਹਿਣ ਦਿਓ, ਰਿਲੈਕਸ ਰਹਿਣ ਦਿਓ। ਜਦੋਂ ਇਹਦਾ ਟਾਈਮ ਆਏਗਾ ਆਪਣੇ ਟਾਈਮ ਤੇ ਇਨਸ਼ਾਅੱਲਾ ਤਾਲਾ ਸਹੀ ਡਿਲੀਵਰ ਕਰੇਗਾ। अल्लाह पाक सानू एक भी दवे, तंदुरुस्त दवे, जिंदगी वाला दवे या जिंदगी वाली दवे, सानू वही लखा नाल दा। विकास भाई सानू वही लखा नाल दा, इंशाल्लाह तिन्ने ही होणगे, अल्लाह खैर करे इंशाल्लाह तंदुरुस्ती नाल। ते वीरो हुण हौसला आया जे, ते हुण मेरा दिल कर रहा है कि हुण मैं शादी ते जावां। ते हुण विकास भाई तुसीं गड्डी जरा भजा के रखो, घरों फोन ते फोन आ रहे, मैं कहा जी आ रहे हैं। उन्हां नूं नहीं पता कि कुत्ती लैके ते चेक करवाण भी गया। लो जी असीं वापस आ गए हैं, पुलिस दी गड्डी है ਤੇ ਆ ਵਕੂਆ ਵੀ ਉੱਥੇ ਹੀ ਆ ਤੇ ਗੱਡੀ ਵੀ ਉੱਥੇ। ਹੁਣ ਤੇ ਮੈਂ ਕਹਿੰਦਾ ਵਾਂ ਬਾਅਦ ਉਦੋਂ ਵਿਕਾਸ ਵੀ ਲੱਗਦਾ ਹੋਇਆ ਹੀ ਸੀਗਾ ਜੀ ਐਕਸੀਡੈਂਟ, ਹਾਂਜੀ ਹੋਇਆ ਹੀ ਹਨਾ। ਉਦੋਂ ਲੱਗਦਾ ਐਕਸੀਡੈਂਟ ਹੋ ਰਿਹਾ, ਰੈਸਕਿਊ ਵਾਲੇ ਵੀ ਖੜੇ ਭਾਈ। ਇੱਥੇ ਆਇਆ ਨਾ ਬੰਦਾ ਥੱਲੇ, ਹਾਂ ਪਤਾ ਨਹੀਂ ਉਹ ਵੀ ਅੱਗੇ ਵੇ। ਆਹੋ ਗੱਡੀ ਵਾਲਾ ਤੇ ਛਦਾਈਓ 92 ਆ ਰਿਹਾ ਯਾਰ, ਅੱਗੇ ਉੱਥੋਂ ਐਕਸੀਡੈਂਟ ਹੋਇਆ ਤੇ ਉਧਰੋਂ 92 ਆ ਰਿਹਾ, ਪਿੱਛੇ ਰੈਸਕਿਊ 112 ਵੀ ਖੜੀ ਆ ਜੀ। ਅੱਲਾਹ ਪਾਕ ਹੀ ਕਰਮ ਕਰੇਗਾ ਯਾਰ। ਅਸੀਂ ਹੋ ਕੇ ਵਾਪਸ ਆ ਗਏ ਆ, ਸਾਨੂੰ ਇੰਨਾ ਟਾਈਮ ਨਹੀਂ ਲੱਗਾ, ਅੱਧਾ ਘੰਟਾ ਹੀ ਲੱਗਾ ਕਿ ਵਿਕਾਸ ਭਾਈ, ਅੱਧਾ ਘੰਟਾ ਮੈਨੂੰ ਬੜੀ ਮੁਸ਼ਕਿਲ ਲੱਗਾ। ਚਲੋ ਅਸੀਂ ਡੇਰੇ ਤੇ ਪਹੁੰਚ ਗਏ ਆ। ਵਿਕਾਸ ਭਾਈ ਗਿਆ ਜਰਾ ਗੱਡੀ 'ਚ ਪੈਟਰੋਲ ਪਾਉਣ, ਇੱਥੇ ਕਰੀਬ ਹੀ ਪੰਪ ਆ। ਮੈਂ ਕਿਹਾ ਤੁਸੀਂ ਪੈਟਰੋਲ ਪਾ ਕੇ ਆਓ ਤੇ ਮੈਂ ਇਹਨੂੰ ਬੰਨਾ, ਚੱਲੀਏ ਤੇ ਕੱਪੜੇ ਚੇਂਜ ਕਰੀਏ, ਨਹਾਈਏ ਤੇ ਚੱਲੀਏ ਜਰਾ ਫਿਰ ਸ਼ਾਦੀ ਤੇ। ਤੇ ਆ ਵੇਖੋ ਮਾਸ਼ਾਅੱਲਾ ਹੁਣ ਬਿਲਕੁਲ ਠੀਕ ਆ। ਜਿਹੜੀ ਉੱਥੋਂ ਤਸੱਲੀ ਹੋ ਗਈ ਹੈ ਨਾ ਸੁਣ ਕੇ, ਉਹਦੇ ਨਾਲ ਮੇਰਾ ਦਿਲ ਹੋਰ ਬੜਾ ਮੁਤਮਿਨ ਹੋ ਗਿਆ ਜੀ। ਅੱਲਾ ਦਾ ਸ਼ੁਕਰ ਆ, ਤੁਹਾਡੀਆਂ ਵੀਰਾਂ ਦੀਆਂ ਦੁਆਵਾਂ ਨੇ। ਹੁਣ ਆ ਤੇ ਉਹ ਜੋ ਮਾਲਕ ਨੇ ਚਾਹਣਾ ਬਾਰੇ ਇੱਕ ਦਫਾ ਦਿਲ ਨੂੰ ਤਸੱਲੀ ਜੀ ਹੋ ਗਈ ਆ ਕਿ ਫੀਮੇਲ ਠੀਕ ਹੈਗੀ ਆ। ਲੋ ਜੀ ਵੀਰੋ ਛੱਡ ਕੇ ਮੈਂ ਚਲਾ ਗਿਆ ਸੀਗਾ ਤੇ ਮਾਸ਼ਾਅੱਲਾ ਬਿਲਕੁਲ ਹੀ ਠੀਕ ਬੈਠੀ ਹੈ। ਸ਼ੁਕਰ ਅੱਲਾਹ ਪਾਕ ਦਾ, ਬੜੀ ਰਹਿਮਤ ਰੱਬ ਸੋਹਣੇ ਦੀ। ਦੁੱਧ ਅੱਧਾ ਕੁ ਪੀਤਾ ਜੇ ਤੇ ਦੁੱਧ ਨਹੀਂ ਇਹਨੇ ਬਾਅਦ ਚ ਪੀਤਾ। ਹਾਂ ਪੁੱਤਰ ਦੁੱਧ ਨਹੀਂ ਪੀਤਾ ਹੈ, ਦੁੱਧ ਨਹੀਂ ਪੀਤਾ। ਅੱਲਾਹ ਦਾ ਬੜਾ ਸ਼ੁਕਰ ਆ ਕਿ ਮਾਸ਼ਾਅੱਲਾ ਠੀਕ ਆ। ਹੀਟਰ ਚੱਲ ਗਿਆ, ਅੱਲਾਹ ਖੈਰ ਕਰੇ। ਇਹ ਹੈ ਕਿ ਹੁਣ ਜਿਹੜੀ ਇਹਨੂੰ ਠੰਡ ਵੀ ਨਹੀਂ ਲੱਗੇਗੀ। ਅੱਲਾਹ ਦਾ ਬੜਾ ਸ਼ੁਕਰ ਆ ਕਿ ਇਹ ਠੀਕ ਆ। ਮੇਰੇ ਦਿਲ ਨੂੰ ਸਕੂਨ ਹੋ ਗਿਆ। ਤੇ ਵਿਆਹ ਤੋਂ ਆ ਕੇ ਘਰੋਂ ਹੋ ਕੇ ਭਾਜੀ ਸਿੱਧਾ ਹੀ ਮੈਂ ਕੱਪੜੇ ਵੀ ਚੇਂਜ ਨਹੀਂ ਕੀਤੇ, ਬਸ ਚਾਬੀ ਫੜੀ ਮੋਟਰਸਾਈਕਲ ਭੱਜਣ ਵਾਲੀ ਕੀਤੀ, ਪੈਂਦੀ ਛੱਟੇ ਆ ਕੇ ਭਾਜੀ ਨੂੰ ਝਾਤੀ ਮਾਰੀ। ਅੱਲਾਹ ਦਾ ਬੜਾ ਸ਼ੁਕਰ ਆ ਕਿ ਇਹ ਠੀਕ ਆ ਤੁਹਾਡੀਆਂ ਦੁਆਵਾਂ ਦੇ ਨਾਲ। ਤੇ ਰਸਤੇ ਜਾਂਦਿਆਂ ਦੁਬਾਰਾ ਸੇ ਪਤਾ ਕੀਤਾ ਜਿਹੜਾ ਐਕਸੀਡੈਂਟ ਤੁਸੀਂ ਵੀਡੀਓ 'ਚ ਪਹਿਲੇ ਵੇਖਿਆ ਹੋਣਾ, ਉਹ ਬੰਦਾ ਫੌਤ ਹੋ ਗਿਆ ਸੀ। ਅੱਲਾਹ ਪਾਕ ਦੀ ਮਗਫਰਤ ਕਰੇ। ਜੁਗਨੂ ਸ਼ਹਜ਼ਾਦਾ ਵੇਖੋ ਜ਼ਰਾ ਬਾਹਰ ਹੀ ਬੰਨਿਆ ਹੋਇਆ ਇੱਥੇ, ਠੀਕ ਆ, ਲੰਮਾ ਸੰਗਲ ਪਾ ਕੇ। ਹੁਣ ਮੈਂ ਇਹਨੂੰ ਵੀ ਲੱਗਾ ਜੇ ਅੰਦਰ ਕਰਨ। ਤੇ ਤੁਸੀਂ ਕਹਿੰਦੇ ਨੇ ਰਸਲਾਨ ਭਾਈ ਨੇ ਯਾਰ ਉਹ ਜ਼ਿਕਰ ਪਤਾ ਨਹੀਂ ਕਿਉਂ ਕੀਤਾ, ਜਿਹੜਾ ਬੰਦੇ ਦਾ ਐਕਸੀਡੈਂਟ ਹੋਇਆ ਸੀ ਉਹਦਾ ਜ਼ਿਕਰ ਕਿਉਂ ਕੀਤਾ ਵੀਰੇ? ਉਹਦਾ ਜ਼ਿਕਰ ਮੈਂ ਇਸ ਕਰਕੇ ਕੀਤਾ ਕਿ ਉਹ ਪਤਾ ਨਹੀਂ ਘਰੋਂ ਸੋਚ ਕੇ ਕੀ ਨਿਕਲਿਆ ਹੋਣਾ, ਕੀ ਹੋ ਗਿਆ ਉਹਦੇ ਨਾਲ। ਅੱਲਾ ਨੂੰ ਪਿਆਰਾ ਹੋ ਗਿਆ ਕਿ ਯਾਰ ਇਨਸਾਨ ਵੀ ਮਰ ਜਾਂਦੇ, ਬੰਦਾ ਸਬਰ ਕਰ ਲੈਂਦਾ। ਜੇ ਅੱਲਾ ਖੈਰ ਕਰੇ ਕੋਈ ਨਹੀਂ, ਸਾਡੇ 2 ਬੱਚੇ ਐਕਸਪਾਇਰ ਹੋ ਗਏ ਤਾਂ ਅੱਲਾ ਪਾਕ ਇਨਸ਼ਾਅੱਲਾ ਸਾਨੂੰ ਵੀ ਸਬਰ ਦੇਗਾ। ਤੇ ਬਾਕੀ ਅਸੀਂ ਆਪਣੀ ਕੋਸ਼ਿਸ਼ ਲੱਗੇ ਹਾਂ, ਜਿੰਨਾ ਅਸੀਂ ਕਰ ਸਕਦੇ ਹਾਂ ਤੁਹਾਡੇ ਸਾਹਮਣੇ ਐਫਰਟ ਕਰ ਰਹੇ ਹਾਂ। ਨਾਲ ਨਾਲ ਤੁਹਾਨੂੰ ਵੀ ਦੱਸ ਰਿਹਾ ਵਾਂ, ਦੱਸ ਕੇ ਰਿਹਾ ਤੁਹਾਡਾ ਸ਼ੇਅਰ ਕਰ ਰਿਹਾ ਵਾਂ, ਤਾਂ ਕਿ ਜਿਹੜੇ ਮੇਰੇ ਵੀਰ, ਇਹ ਤੁਹਾਡਾ ਸ਼ੌਕ ਜਿੱਦਾਂ ਮੈਂ ਕਹਿੰਦਾ ਹੁੰਦਾ ਕਿ ਆਪਣੇ ਸ਼ੌਕ ਦੀ ਮਾਲੂਮਾਤ ਤੁਹਾਨੂੰ ਵੀ ਪਹੁੰਚਣੀ ਚਾਹੀਦੀ ਹੈ ਕਿ ਯਾਰ ਅੱਜ ਕੀ ਹੋ ਗਿਆ, ਗੱਲਬਾਤ ਹੋ ਗਈ ਸਾਰੀ। ਅੱਲਾ ਨੇ ਕਰਮ ਕੀਤਾ ਤੇ ਇਨਸ਼ਾਅੱਲਾ ਤਾਲਾ ਵਿਦਨ 1 to 2 days, ਠੀਕ ਹੈ, 1 ਜਾਂ 2 ਦਿਨ ਦੇ ਅੰਦਰ ਅੰਦਰ ਅੱਲਾ ਪਾਕ ਕਰਮ ਕਰੇਗਾ ਤੇ ਇਨਸ਼ਾਅੱਲਾ ਮੇਰਾ ਦਿਲ ਬੜਾ ਮੁਤਮਿਨ ਆ ਤੇ ਇਹ ਨਾਰਮਲ ਬੱਚੇ ਡਿਲੀਵਰ ਕਰੇਗੀ। ਇਹ ਮੈਟਰਸ ਜਿਹਾ ਨਰਮ ਹੈਗਾ, ਠੀਕ ਹੈ। ਇਹ ਵਿਛਾਇਆ ਜੇ,
ਇਹ ਜਿਸ ਤਰ੍ਹਾਂ ਆਪਣਾ ਨਹੀਂ ਹੁੰਦਾ ਗੱਦਾ, ਉਹ ਚੀਜ਼ ਆ ਜਿਹੜੀ ਹੁਣ ਇਹਦੇ ਥੱਲੇ ਵਿਛਾਈ ਆ। ਪਰਾਲੀ ਕੱਢ ਦਿੱਤੀ ਆ। ਅੱਜ ਇਹਨਾਂ ਡਾਕਟਰ ਸਾਹਿਬ ਨੂੰ ਚੈੱਕ ਕਰਾਇਆ ਸੀ, ਉਹਨਾਂ ਨੇ ਵੀ ਗੱਲ ਕਹੀ ਸੀ। ਤੇ ਵੈਸੇ ਵੀ ਪਰਾਲੀ ਅਸੀਂ ਰੱਖੀ ਸੀਗੀ ਕਿ ਤੇਰਾ ਜਗ੍ਹਾ ਮੰਨ ਲਵੇ ਆਪਣੀ, ਸੈਟਿਸਫਾਈ ਹੋ ਜਾਵੇ, ਇਹਦਾ ਮਾਈਂਡ ਕਿ ਮੇਰੀ ਜਗ੍ਹਾ ਵਾ ਚਲੋ ਉੱਥੇ ਬਹਿਣ ਵਾਸਤੇ। ਤਾਂ ਲੋ ਜੀ ਅੱਜ ਕੱਢ ਦਿੱਤੀ ਜੇ। ਹੀਟਰ ਦੇ ਬਿਲਕੁਲ ਸਾਹਮਣੇ ਬੈਠੀ, ਅੱਛਾ ਖਾਸਾ ਸੇਕ ਆ ਰਿਹਾ ਵਾ। ਤੇ ਚੱਲ ਚੱਲ ਅੰਦਰ ਚੱਲ, ਚੱਲ ਆ ਮੇਰੇ ਪਿੱਛੇ ਆ ਜਾ, ਆ ਜਾ ਆ ਜਾ, ਚੱਲ 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 अंदर चल, चल ऊपर चल, चल चल इधर, माशाल्लाह बैठ जाते, बैठ जाते। वेरी गुड माशाल्लाह, मोटा मेरी बड़ी समझदार ते बड़ी एक अच्छी फीमेल आ। बरल कुछ गलतियां हर किसी च होंदियां, मेरे च भी कोई गलतियां ऐब हैगे आ, तुहाडे च भी होणगे, हर किसी च होंदे आ। कोई भी जानवर या इंसान आ दुद्ध धुलिया नहीं हुंदा, ठीक है। ते चलो यार जे कोई नुकसान करदी है, समझदार भी ते हैगी है ना, लाडली भी ते है ना, फिर गलबात भी ते मेरी मनदी है ना। ते इस करके मैनूं इहदा बड़ा प्यार आउंदा ना, मेरी गल बड़ी मनदी है ना। मोटो चल प्यार लै ला, प्यार लै ला, शाबाश प्यार लै ला। ओए होए इन्ना प्यार, इन्नियां लाडियां वेखो। चल प्यार लै ला, शाबाश। बस जिथे मर्जी चल जाओ, भावें लख विआह वेख लो, लख शहरों बाहर चल जाओ, जदों अपने डेरे ते बंदा अपने जानवरां च आ जांदा ना, साडी रूह नूं सकून हो जांदा। बाकी मैनूं किसे दा नहीं पता भाई, इन्हां तो झट ओले रह लवो ते आपदा निआणिਆਂ तो रह लवो, बंदे दा हिसाब इक्को ही आ भाई। ਬੰਦਾ ਇਹਨਾਂ ਨੂੰ ਦਿਹਾੜੀ ਨਾ ਵੇਖੇ ਦਿਲ ਨਹੀਂ ਲੰਘਦਾ। ਜੋ ਮਰਜ਼ੀ ਹੋ ਜਾਂ ਦਿਹਾੜੀ ਕਿਤੇ ਚੱਲ ਜਾਵਾਂ, ਜਦੋਂ ਆਪਣੇ ਹੱਥੀਂ ਆ ਕੇ ਇਹਨਾਂ ਨੂੰ ਖਾਣਾ ਪਾਣੀ ਪਾ ਕੰਮ ਕਰ ਲੈਣਾ ਨਾ, ਉਦੋਂ ਦਿਲ ਨੂੰ ਸਹੀ ਸ਼ਾਂਤੀ ਹੁੰਦੀ। ਜਿੰਨਾ ਮਰਜ਼ੀ ਕੋਈ ਉਹਨਾਂ ਨੂੰ ਚੰਗਾ ਪਾ ਲਵੇ, ਮੇਰਾ ਦਿਲ ਨੂੰ ਸਕੂਨ ਨਹੀਂ ਹੁੰਦਾ ਭਾਈ। ਤਾਂ ਕਿ ਹੁਣ ਮੈਂ ਇਹਨਾਂ ਨੂੰ ਖਾਣਾ ਛਾਣਾ ਪਾਵਾਂ, ਇਹਨਾਂ ਨੂੰ ਫੀਮੇਲਾਂ ਨੂੰ ਦੁੱਧ ਪਾਵਾਂ, ਕੰਮ ਨਿਬੇੜਾਂ। ਇਨਸ਼ਾਅੱਲਾ ਕੱਲ ਮਿਲਾਂਗਾ ਤੁਹਾਨੂੰ ਨਾਲ ਇੱਕ ਸੋਹਣੇ ਜਿਹੇ ਵਲੌਗ ਦੇ ਨਾਲ। ਦੁਆ ਕਰਿਓ ਅੱਲਾਹ ਪਾਕ ਖੈਰ ਕਰੇ, ਤੁਹਾਡਾ ਤੇ ਸਾਡਾ ਸ਼ੌਕ ਸਲਾਮਤ ਰਵੇ। ਮਿਲਾਂਗੇ ਇਨਸ਼ਾਅੱਲਾ ਨੈਕਸਟ ਵਲੌਗ ਦੇ ਨਾਲ। ਆਪਣੇ ਵੀਰ ਇਸਲਾਮ ਨੂੰ ਇਜਾਜ਼ਤ ਦਿਓ, ਫਿਰ ਅੱਲਾਹ ਹਾਫਿਜ਼।